ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਅੱਜ ਬਲਤੇਜ ਪੰਨੂ ਜੀ ਤੇ ਦੱਸਣਗੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੋ ਅਖਬਾਰਾਂ ਦੀਆਂ ਸੁਰਖੀਆਂ ਆ ਉਹ ਕੀ ਕਹਿੰਦੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਿਸ ਤੋਂ ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਸਤਨਾਮ ਸਿੰਘ, ਕਲੋਵਿਸ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਮੱਖਣ ਸਿੰਘ ਮਾਨ, ਵਿਸਕੌਨਸਨ ਤੋਂ ਬਲਦੇਵ ਸਿੰਘ ਧਾਲੀਵਾਲ, ਅਰੀਨਾ ਤੋਂ ਦਲਵੀਰ ਸਿੰਘ ਗਿੱਲ, ਲਾਈਵੁੱਕ ਤੋਂ ਬਿੱਲਾ ਸੰਘੇੜਾ ਜੀ। ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ, ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੁਲਿਸ ਦੀ ਭਰਤੀ ਆ ਜਿਹੜੀ ਆ ਉਹ ਤੇ ਕਾਫੀ ਚਰਚੇ ਨੇ ਤੇ ਉਸ ਤੇ ਵੀ ਕਾਫੀ ਸਵਾਲ ਉੱਠ ਰਹੇ ਨੇ ਜੀ। ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਉਹ ਉੱਠ ਰਹੇ ਆ। ਇੱਕ ਤਾਂ ਮਾੜੀ ਗੱਲ ਇਹ ਵਾਪਰੀ ਕਿ ਜਲੰਧਰ ਦੇ ਵਿੱਚ ਤਿਆਰੀ ਕਰਦਾ ਇੱਕ ਜਿਹੜਾ ਭਰਤੀ ਹੋਣ ਦੇ ਵਾਸਤੇ ਆਇਆ ਕੈਂਡੀਡੇਟ ਸੀਗਾ ਸੰਜੂ, ਉਹਦੀ ਮੌਤ ਹੋ ਗਈ। ਉਹਨੂੰ ਹਾਰਟ ਅਟੈਕ ਜਿਹੜਾ ਜੀ ਉਹ ਹੋ ਗਿਆ ਦੱਸੀ ਦਾ। ਜਿਹੜੇ ਇੱਥੇ ਭਰਤੀ ਹੋ ਰਹੀ ਹੈ ਜੀ, ਇਹਦੇ ਵਿੱਚ ਡੋਪ ਟੈਸਟ ਵੀ ਹੋ ਰਿਹਾ। ਕੁੜੀਆਂ ਦਾ ਡੋਪ ਟੈਸਟ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਬੇਸ਼ੱਕ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਬਹੁਤ ਘੱਟ ਫੀਸਦੀ ਜਿਹੜਾ ਡੋਪ ਟੈਸਟ ਆਇਆ, ਜਿਹੜੀਆਂ ਖਬਰਾਂ ਨੇ, ਪਰ ਦੂਜੇ ਪਾਸੇ ਇਹ ਵੀ ਪਤਾ ਲੱਗ ਰਿਹਾ ਜੀ ਕਿ ਜਿਹੜੀਆਂ ਅਨਅਫੀਸ਼ੀਅਲ ਖਬਰਾਂ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਡੋਪ ਦੇ ਵਿੱਚ ਜਿਹੜੇ ਆ ਉਹ ਕੱਢੇ ਜਾ ਰਹੇ ਆ, 50% ਦੇ ਜਿਹੜਾ ਜੀ ਉਹ ਕਰੀਬ। ਦੂਜਾ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੁਲਿਸ ਵਾਲਿਆਂ ਦੇ ਪੁੱਤ ਭਤੀਜੇ ਨੇ ਉਹਨਾਂ ਨੂੰ ਜਿਹੜਾ ਜੀ ਉਹ ਪਹਿਲਾਂ ਮੂਹਰੇ ਕਤਾਰ ਦੇ ਵਿੱਚ ਲਾਉਂਦੇ ਨੇ। ਇਹ ਸ਼ਿਕਾਇਤਾਂ ਅੰਮ੍ਰਿਤਸਰ ਤੋਂ ਵੀ ਮਿਲੀਆਂ ਨੇ, ਜਲੰਧਰ ਤੋਂ ਵੀ, ਇੱਥੇ ਪਟਿਆਲੇ ਤੋਂ ਵੀ। ਜਿਹੜੇ ਮਾਤੜ ਨੇ ਜਿਨ੍ਹਾਂ ਦੀ ਵਾਕਫੀਅਤ ਕੋਈ ਨਹੀਂ ਗੀ, ਉਹਨਾਂ ਨੂੰ ਪਿੱਛੇ ਧੁੱਪ ਦੇ ਵਿੱਚ ਬਿਨਾਂ ਪਾਣੀ ਧਾਣੀ ਪੀਣ ਤੋਂ ਜਿਹੜਾ ਜੀ ਉਹ ਧੱਕ ਦਿੱਤਾ ਜਾਂਦਾ। ਸਾਰੀ ਦਿਹਾੜੀ ਜਿਹੜਾ ਜੀ ਉਹ ਧੁੱਪ ਦੇ ਵਿੱਚ ਕੱਲ੍ਹ ਇੱਥੇ ਪਟਿਆਲੇ ਦੇ ਵਿੱਚ ਵੀ ਜਿਹੜਾ ਉਹ ਬਿਠਾ ਰੱਖੇ। ਸਿਫਾਰਸ਼ੀ ਜਿਹੜੇ ਨੇ ਉਹ ਮੂਹਰੇ ਕੀਤੇ ਜਾ ਰਹੇ ਨੇ। ਅਸਲ ਦੇ ਵਿੱਚ ਜਿਹੜਾ ਡੋਪ ਟੈਸਟ ਵਾਲਾ ਮਸਲਾ ਹੈ, ਇਹ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹ ਸਿਰਫ ਇਹਨਾਂ ਅੰਕੜਿਆਂ ਦੇ ਰਾਹੀਂ ਵਿਰੋਧੀ ਧਿਰ ਨੂੰ ਇਹ ਸਿੱਧ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਨਹੀਂ ਵਿਕਦਾ, ਪੰਜਾਬ ਦੇ ਵਿੱਚ ਕੋਈ ਬੰਦਾ ਜਿਹੜਾ ਜੀ ਉਹ ਨਸ਼ਾ ਨਹੀਂ ਕਰਦਾ। ਹੁਣ ਵੇਖਣਾ ਇਹੀ ਹੋਊਗਾ ਜੀ ਵੀ ਜੇ ਸਹੀ ਰਿਪੋਰਟਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਫਿਰ ਵਿਰੋਧੀ ਧਿਰ ਵਾਲੇ ਨਿਸ਼ਾਨਾ ਉਹਨੂੰ ਬਣਾਉਂਦੇ ਨੇ, ਜਾਂ ਫਿਰ ਸਹੀ ਰਿਪੋਰਟਾਂ ਜਿਹੜੀਆਂ ਉਹ ਆਉਣ ਹੀ ਨਹੀਂ ਦਿੱਤੀਆਂ ਜਾਣਗੀਆਂ। ਇਹਦੇ ਵਿੱਚ ਜਿਹੜੀ ਹੈ ਜੀ ਉਹ ਵੇਖਣ ਵਾਲੀ ਗੱਲ ਰਹੂਗੀ। ਕੁਛ ਤੇ ਹੋਊਗਾ ਜੀ, ਇਹ ਭਾਰਤ ਆ, ਇਹ ਪੰਜਾਬ ਆ, ਇਹ ਸਾਰਾ ਕੁਛ ਲਕੋਲਿਆ ਜਾਊਗਾ ਇੱਥੇ। ਤੇ ਅੱਗੇ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ, ਉਹ ਵੀ ਪੰਜਾਬ ਵਿੱਚ ਪੇਸ਼ੀ ਭੁਗਤਣ ਆ ਰਹੇ। ਪੇਸ਼ੀ ਦੇ ਪਿੱਛੇ ਵੀ ਬੜੀ ਅਜੀਬੋ ਗਰੀਬ ਕਹਾਣੀ ਆ ਜੀ। ਜਦੋਂ ਜਿਹੜੀ ਅਦਾਲਤ ਆ ਕਿਸੇ ਨੂੰ ਸਮਨਿੰਗ ਕਰਦੀ ਆ, ਉਹ ਨਾਜ਼ਰ ਬ੍ਰਾਂਚ ਜਿਹੜੀ ਹੁੰਦੀ ਆ ਜੀ ਉਹਦੇ ਕੋਲੇ ਜਾਂਦੇ ਆ। ਉੱਥੇ ਰਜਿਸਟਰ ਦੇ ਉੱਤੇ ਜਿਹੜੇ ਜੀ ਚੜ੍ਹਾਏ ਜਾਂਦੇ ਆ ਤੇ ਫਿਰ ਰਜਿਸਟਰ ਤੇ ਚੜ੍ਹਾ ਕੇ ਜਿਹੜਾ ਇਹ ਪਰਵਾਨਾ ਹੈ ਜਿਹੜਾ ਉਹਨਾਂ ਦਾ ਸਪੈਸ਼ਲ ਹੁੰਦਾ ਜੀ ਜਿਹੜਾ ਏਲਚੀ, ਉਹਨੂੰ ਇਹ ਦਿੱਤਾ ਜਾਂਦਾ। ਤੇ ਫਿਰ ਜਿਹੜਾ ਜੀ ਇਹ ਜਿਹੜੇ ਸੰਮਣ ਨੇ ਉਹ ਅੱਗੇ ਭੇਜੇ ਜਾਂਦੇ ਨੇ। ਜੇ ਸੰਮਣ ਪਹਿਲੀ ਵਾਰੀ ਨਾ ਕਿਸੇ ਨੇ ਲਏ, ਦੂਜੀ ਵਾਰੀ ਭੇਜੇ ਜਾਂਦੇ ਨੇ, ਤੀਜੀ ਵਾਰੀ ਭੇਜੇ ਜਾਂਦੇ ਨੇ, ਫਿਰ ਚੌਥੀ ਵਾਰੀ ਜਿਹੜਾ ਜੀ ਉਹ ਬੇਲੇਬਲ ਵਾਰੰਟ ਦੇ ਨਾਲ ਭੇਜੇ ਜਾਂਦੇ ਨੇ, ਪੰਜਵੀਂ ਵਾਰੀ ਫਿਰ ਜਿਹੜਾ ਜੀ ਨੌਨ ਬੇਲੇਬਲ ਵਾਰੰਟ ਦੇ ਨਾਲ ਜਿਹੜਾ ਉਹ ਭੇਜੇ ਜਾਂਦੇ ਨੇ। ਇੱਥੇ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਜੀ ਉਹ ਉਲੰਘ ਦਿੱਤੀਆਂ ਗਈਆਂ। ਪੁਲਿਸ ਦਾ ਇਹਨਾਂ ਸੰਮਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਇੱਥੇ ਲੈਣਾ ਦੇਣਾ ਬਣ ਗਿਆ ਕਿਉਂਕਿ ਸੰਮਨ ਜਿਹੜੇ ਸੀਗੇ ਉਹ ਜਾਰੀ ਹੋਏ ਸੀਗੇ ਅਰਵਿੰਦ ਕੇਜਰੀਵਾਲ, ਆਸ਼ੀਸ਼ ਖੇਤਾਨ ਤੇ ਸੰਜੇ ਸਿੰਘ ਹੋਰਾਂ ਨੂੰ। ਕੀਤਾ ਕੀ ਗਿਆ ਜੀ, ਸੰਮਨ ਜਦੋਂ ਅਦਾਲਤ ਦੇ ਵਿੱਚੋਂ ਜਾਰੀ ਹੋਏ ਏਡੀ ਕਾਹਲ ਮਚਾਤੀ ਕਿ ਨਾਜ਼ਰ ਦੇ ਰਜਿਸਟਰ ਦੇ ਵਿੱਚ ਵੀ ਨਹੀਂ ਚੜ੍ਹਾਏ, ਉੱਥੇ ਇਹਨਾਂ ਦਾ ਕੋਈ ਨੰਬਰ ਜਿਹੜਾ ਲੱਗਦਾ ਉਹ ਨਹੀਂ ਲੱਗਿਆ। ਉਹ ਲੈ ਕੇ ਭੱਜ ਕੇ ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹਨਾਂ ਨੂੰ ਫਲਾਈਟ ਤੇ ਚੜ੍ਹਾਇਆ ਗਿਆ। ਉਹ ਫਲਾਈਟ ਲੈ ਕੇ ਜਿਹੜਾ ਜੀ ਇਹ ਸੰਮਨ ਦਿੱਲੀ ਦੇ ਵਿੱਚ ਦੇ ਕੇ ਆਏ ਨੇ। ਅੱਗੋਂ ਉਹਨਾਂ ਨੇ ਤਮੀਲ ਜਿਹੜੇ ਆ ਇਹ ਸੰਮਨ ਕਰ ਲਏ ਨੇ। ਅੱਜ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਆ ਜੀ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਪਹੁੰਚ ਜਾਣਗੇ। ਕੱਲ੍ਹ ਨੂੰ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ੀ ਜਿਹੜੀ ਆ ਜੀ ਇਹਦੇ ਸਬੰਧ ਦੇ ਵਿੱਚ ਭੁਗਤਣੀ ਹੈ। ਉਦੋਂ ਪਹਿਲਾਂ ਉਹਨਾਂ ਨੇ ਪਾਰਟੀ ਵਰਕਰਾਂ ਦੇ ਨਾਂ ਦੇ ਉੱਤੇ ਜਾਰੀ ਇੱਕ ਵੀਡੀਓ ਸੰਦੇਸ਼ ਦੇ ਵਿੱਚ ਇਹ ਗੱਲ ਆਖੀ ਆ ਕਿ ਲੜਾਈ ਲੰਮੀ ਆ, ਇਹਦੇ ਵਿੱਚ ਕਈਆਂ ਦੇ ਉੱਤੇ ਕੇਸ ਹੋਰ ਵੀ ਪੈ ਸਕਦੇ ਆ, ਬਾਰ-ਬਾਰ ਜੇਲ੍ਹ ਵੀ ਜਾਣਾ ਪੈ ਸਕਦਾ। ਉਹਨਾਂ ਨੇ ਕਿਹਾ ਜਿਹੜੇ ਤਾਂ ਇਹ ਲੜਾਈ ਲੜਨ ਦੇ ਵਾਸਤੇ ਤਿਆਰ ਨੇ ਉਹ ਪਾਰਟੀ ਦੇ ਵਿੱਚ ਰਹਿਣ, ਬਾਕੀਆਂ ਦੀ ਜਿਹੜੀ ਆ ਜੀ ਉਹ ਜ਼ਰੂਰਤ ਨਹੀਂ ਆ।
ਇਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਵੀ ਕਹਿ ਦਿੱਤਾ ਜੀ ਕਿ ਕੇਂਦਰ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਉਹਨਾਂ ਦੇ ਉੱਤੇ ਲਗਾਤਾਰ ਨਿਸ਼ਾਨਾ ਮਾਰ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਕਤਲ ਤੱਕ ਜਿਹੜਾ ਜੀ ਉਹ ਹੋ ਸਕਦਾ। ਇਹਨੂੰ ਲੈ ਕੇ ਇੱਕ ਲੰਮੀ ਚੌੜੀ ਵੱਡੀ ਬਹਿਸ ਜਿਹੜੀ ਹੈ ਜੀ ਉਹ ਵੱਖ-ਵੱਖ TV ਚੈਨਲਾਂ ਦੇ ਉੱਤੇ ਭਖ ਪਈ ਹੈ ਜੀ। ਬਿਲਕੁਲ ਜੀ, ਕੋਈ ਵਧੀਆ ਖਬਰ ਹੋਵੇ ਤਾਂ ਉਹ ਨਹੀਂ ਕਵਰ ਕਰਦੇ। ਤੇ ਅੱਗੇ ਆਪਾਂ ਲੋਕ ਲੁਭਾਊ ਤੇ ਵੋਟਾਂ ਬਟੋਰਨ ਵਾਲੀਆਂ ਸਕੀਮਾਂ ਦੀ ਗੱਲ ਕਰੀਏ, ਉਸ ਦੇ ਨਾਲ ਪਾਵਰਕੌਮ ਦੇ ਉੱਤੇ ਲੋਡ ਵਧਿਆ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਜੀ ਸਰਕਾਰ ਦੇ ਵੱਲੋਂ ਵੋਟਾਂ ਜਿਹੜੀਆਂ ਨੇ ਜੀ ਉਹ ਸਾਹਮਣੇ ਆਉਂਦੀਆਂ ਕਰਕੇ ਜੀ ਨਿਗਮ ਨੂੰ ਸਾਲਾਨਾ 400 ਕਰੋੜ ਰੁਪਏ ਦੇ ਘਾਟੇ ਵਾਲਾ ਜਿਹੜਾ ਜੀ ਉਹ ਝਟਕਾ ਦੇ ਦਿੱਤਾ ਸਰਕਾਰ ਨੇ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੂਬੇ ਦੇ ਵਿੱਚ ਘਰੇਲੂ ਖਪਤਕਾਰਾਂ ਦੇ ਉੱਤੇ ਕੋਈ ਵਿੱਤੀ ਬੋਝ ਨਹੀਂ ਪਾਇਆ। ਛੋਟੇ ਦਰਮਿਆਨੇ ਤੇ ਵੱਡੇ ਉਦਯੋਗਾਂ ਨੂੰ ਰਾਹਤ ਦਿੰਦਿਆਂ ਹੋਇਆ ਬਿਜਲੀ ਸਸਤੀ ਜਿਹੜੀ ਹੈ ਜੀ ਉਹ ਕੀਤੀ ਆ। ਕਮਿਸ਼ਨ ਦੇ ਵੱਲੋਂ ਚਲੰਤ ਮਾਲੀ ਸਾਲ ਦੇ ਵਾਸਤੇ ਐਲਾਨੀਆਂ ਬਿਜਲੀ ਦਰਾਂ ਦੇ ਨਾਲ ਪੰਜਾਬ ਰਾਜ ਬਿਜਲੀ ਨਿਗਮ ਨੂੰ ਸਾਲਾਨਾ 400 ਕਰੋੜ ਰੁਪਏ ਦਾ ਘਾਟਾ ਪਊਗਾ। ਪਾਵਰਕੌਮ ਦੇ ਵੱਲੋਂ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਦੇ ਵਾਸਤੇ ਤਜਵੀਜ਼ ਕੀਤੇ ਗਏ 3000 ਕਰੋੜ ਰੁਪਏ ਦੇ ਮਾਲੀਏ ਦਾ ਪਾੜਾ ਪੂਰਨ ਦੇ ਵਾਸਤੇ ਕਮਿਸ਼ਨ ਨੇ 156 ਕਰੋੜ ਰੁਪਏ ਵਾਧੂ ਮਾਲੀਆ ਹੋਣ ਦਾ ਦਾਅਵਾ ਵੀ ਕਰ ਦਿੱਤਾ ਜੀ ਕਾਗਜ਼ਾਂ 'ਚ। ਔਰ ਪੰਜਾਬ ਸਰਕਾਰ ਦੇ ਵੱਲੋਂ ਉਦਯੋਗਿਕ ਵਿਕਾਸ ਲਈ ਸਥਾਪਿਤ ਕੀਤੇ ਗਏ ਇਨਵੈਸਟ ਪੰਜਾਬ ਰਾਹੀਂ ਸਥਾਪਿਤ ਹੋਣ ਵਾਲੀਆਂ ਛੋਟੀਆਂ ਸਨਅਤਾਂ ਦੇ ਵਾਸਤੇ ਬਿਜਲੀ ਦਰਾਂ 4 ਰੁਪਏ 99 ਪੈਸੇ ਪ੍ਰਤੀ ਯੂਨਿਟ ਮਿੱਥਣ ਦਾ ਜਿਹੜਾ ਜੀ ਉਹ ਐਲਾਨ ਜਿਹੜਾ ਉਹ ਕੀਤਾ। ਉਧਰ ਪਾਵਰਕੌਮ ਦੀ ਜਿਹੜੀ ਇੰਜੀਨੀਅਰਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਇਹ ਗੱਲ ਕਹੀ ਆ ਕਿ ਪਾਵਰਕੌਮ ਜਿਹਦਾ ਪਹਿਲਾਂ ਹੀ ਮੰਦਾ ਹਾਲ ਹੈ ਉਹਦਾ ਭੱਠਾ ਬਿਠਾਉਣ ਵੱਲ ਨੂੰ ਇਹ ਜਿਹੜਾ ਜੀ ਉਹ ਕਦਮ ਚੁੱਕਿਆ ਗਿਆ ਸਰਕਾਰ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਜਿਹੜਾ ਪਾਵਰਕੌਮ ਆ ਪਹਿਲਾਂ ਹੀ ਵਿੱਤੀ ਗੰਭੀਰ ਸੰਕਟ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਿਹਾ। ਪਿਛਲੇ ਸਵਾ ਕੁ ਸਾਲ ਦੇ ਦੌਰਾਨ ਪਾਵਰਕੌਮ ਨੂੰ ਬਣਦੀ ਸਬਸਿਡੀ 1234 ਕਰੋੜ ਰੁਪਏ ਘੱਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਤੇ ਬਾਰ-ਬਾਰ ਸਮਝੌਤੇ ਜਿਹੜੇ ਸੀਗੇ ਉਹਨਾਂ ਦੀ ਉਲੰਘਣਾ ਕੀਤੀ ਗਈ ਆ। ਇਹ ਲੋਕ ਲੁਭਾਊ ਨਾਅਰਾ ਜਿਹੜਾ ਜੀ ਉਹ ਪਾਵਰਕੌਮ ਨੂੰ ਡੋਬਣ ਦੇ ਵਾਸਤੇ ਕਾਫੀ ਲੱਗਦਾ ਜੀ ਕਿ ਇਹ ਹੋਊਗਾ, ਇਹ ਇੰਜੀਨੀਅਰਸ ਦਾ ਮੰਨਣਾ ਹੈ ਜੀ। ਬਿਲਕੁਲ ਜੀ, ਭਾਰ ਤੇ ਫਿਰ ਵੀ ਲੋਕਾਂ ਤੇ ਪੈਣਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਜੀ ਨਵਜੋਤ ਸਿੱਧੂ ਨੂੰ ਲੈ ਕੇ ਲੋਕਾਂ ਦੀਆਂ ਕਿਆਸ ਅਰਾਈਆਂ ਜਾਂ ਉਹ ਵੱਖ-ਵੱਖ ਗੱਲਾਂ ਆ ਜਾਂ ਚੈਨਲਾਂ ਨੂੰ ਖਬਰ ਮਿਲੀ ਹੋਈ ਆ, ਪਰ ਹੁਣ ਪਤਾ ਲੱਗਾ ਕਿ ਉਹ 15 ਅਗਸਤ ਤੱਕ ਆਮ ਆਦਮੀ ਪਾਰਟੀ ਦਾ ਝਾੜੂ ਫਿਰ ਚੱਕ ਲੈਣਗੇ। ਬਿਲਕੁਲ ਜੀ, ਬਹਿਸ ਇਹਦੇ ਉੱਤੇ ਨਿਰੰਤਰ ਜਿਹੜੀ ਆ ਉਹ ਜਾਰੀ ਹੈ ਜੀ। ਬਹਿਸ ਹੋ ਰਹੀ ਆ, ਆਪੋ ਆਪਣੀ ਬਹਿਸ ਜਿਹੜੀ ਹੈ ਜੀ ਉਹਦੇ ਵਿੱਚ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ, ਪਰ ਦੂਜਾ ਜਿਹੜਾ ਪੱਖ ਹੈ ਕੁਝ ਸੂਤਰਾਂ ਦੀ ਰਿਪੋਰਟ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਬੀਤੇ ਸੋਮਵਾਰ ਨੂੰ ਉਹਨਾਂ ਦੇ ਘਰੇ ਬ੍ਰੇਕਫਾਸਟ 'ਤੇ ਹੋ ਚੁੱਕੀ ਹੈ। ਜਿਹੜੇ ਪਾਰਟੀ ਦੇ ਅੰਦਰ ਜਿਹੜੇ ਨੇਤਾ ਨੇ ਜੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਤੈਅ ਕਰ ਲਈ ਹੈ। ਇੱਥੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਭਰੋਸੇ ਦੇ ਵਿੱਚ ਲੀਡਰਸ਼ਿਪ ਨੇ ਲੈ ਲਿਆ। ਇਹ ਕਿਹਾ ਜਾ ਰਿਹਾ ਜੀ ਕਿ 15 ਅਗਸਤ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਆਫੀਸ਼ੀਅਲੀ ਤੌਰ ਦੇ ਉੱਤੇ। ਐਕਚੁਅਲੀ 29 ਤਰੀਕ ਪਹਿਲਾਂ ਰੱਖੀ ਗਈ ਸੀ, 29 ਨੂੰ ਤਰੀਕ ਜਿਹੜੀ ਹੈ ਜੀ ਉਹ ਆ ਗਈ ਅਰਵਿੰਦ ਕੇਜਰੀਵਾਲ ਹੋਰਾਂ ਦੀ। ਉਦੋਂ ਬਾਅਦ ਜਿਹੜਾ ਜੀ ਉਹਨਾਂ ਨੇ ਭਲਕੇ ਛੁੱਟੀ ਦੇ ਉੱਤੇ ਚਲੇ ਜਾਣਾ ਕੁਝ ਦਿਨਾਂ ਦੀ। 11 ਤਰੀਕ ਨੂੰ ਉਹ ਛੁੱਟੀ ਤੋਂ ਵਾਪਸ ਜਿਹੜਾ ਜੀ ਉਹ ਪਰਤਣਗੇ। ਛੁੱਟੀ ਤੋਂ ਵਾਪਸ ਪਰਤਦਿਆਂ ਸਾਰ ਅਗਲੇ ਦਿਨ ਜਿਹੜੀ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸ਼ਮੂਲੀਅਤ ਪਾਰਟੀ ਦੇ ਵਿੱਚ ਕਰਵਾਈ ਜਾਊਗੀ। ਔਰ ਇਸ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਉਹਨਾਂ ਨੂੰ ਨੈਸ਼ਨਲ ਪੱਧਰ ਦੀ ਜ਼ਿੰਮੇਵਾਰੀ ਦਿੱਤੀ ਜਾਊਗੀ, ਉਹਨਾਂ ਨੂੰ ਨੈਸ਼ਨਲ ਲੀਡਰ ਦੇ ਵਜੋਂ ਜਿਹੜਾ ਜੀ ਉਹ ਉਭਾਰਿਆ ਜਾਊਗਾ। ਜਦੋਂ ਕਿ ਨਵਜੋਤ ਕੌਰ ਸਿੱਧੂ ਹੋਰੀ ਜਿਹੜੇ ਨੇ ਜੀ ਉਹ ਇੱਥੇ ਪੰਜਾਬ ਦੇ ਵਿੱਚ ਹੀ ਰਾਜਨੀਤੀ 'ਚ ਸਰਗਰਮ ਰਹਿਣਗੇ। ਕੀ ਉਦੋਂ ਨਵਜੋਤ ਕੌਰ ਸਿੱਧੂ ਹੋਰੀ ਵੀ ਸ਼ਾਮਲ ਹੋ ਜਾਣਗੇ ਜਾਂ ਫਿਰ ਉਹ ਇੰਤਜ਼ਾਰ ਕਰਨਗੇ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢੇ ਤੇ ਫਿਰ ਉਹ ਇਸ ਪਾਸੇ ਸ਼ਾਮਲ ਹੋਣਗੇ? ਇਹਦੇ ਉੱਤੇ ਅਜੇ ਜਿਹੜੇ ਜੀ ਉਹ ਸਵਾਲ ਖੜੇ ਹੀ ਨੇ। ਅੱਜ ਹੀ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ। ਤੇ ਅੱਗੇ ਪੰਜਾਬ ਦੇ ਨਸ਼ੇੜੀਆਂ ਦੀ ਗੱਲ ਕਰੀਏ, ਬੇਸ਼ੱਕ ਬਹੁਤ ਐਡਵਰਟਾਈਜ਼ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਨਸ਼ੇੜੀ ਨਹੀਂ ਹੈਗਾ, ਪਰ ਉਹਨਾਂ ਨੇ ਕਹਿੰਦੇ ਰਾਜਸਥਾਨ ਦੇ ਜੇਲ੍ਹ ਅਧਿਕਾਰੀਆਂ ਨੂੰ ਵਕਤ ਪਾਇਆ ਹੋਇਆ। ਐਕਚੁਅਲੀ ਜੀ ਪਿੱਛੇ ਦੇ ਇੱਕ ਬੱਸ ਫੜੀ ਗਈ ਸੀਗੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨਸ਼ੇੜੀ ਤੇ ਜਿਹੜੇ ਸਮਗਲਰ ਨੇ ਉਹ ਸ਼ਾਮਲ ਸੀ। ਪੂਰੀ ਬੱਸ ਹੀ ਕਰਕੇ ਲੈ ਗਏ ਸੀ, ਲਗਜ਼ਰੀ ਬੱਸ। 57 ਨਸ਼ੇੜੀ ਤੇ ਛੋਟੇ ਤਸਕਰ ਜਿਹੜੇ ਸੀਗੇ ਜੀ ਉਹ ਇਹਦੇ ਵਿੱਚ ਫੜੇ ਗਏ ਸੀ, ਜਿਹਦੇ ਖਿਲਾਫ ਰਾਜਸਥਾਨ ਦੇ ਵਿੱਚ ਪੁਲਿਸ ਨੇ ਜਿਹੜਾ ਜੀ ਉਹ ਕੇਸ ਦਰਜ ਕੀਤਾ ਸੀਗਾ।
ਹੋਇਆ ਇਉਂ ਜੀ ਕਿ ਰਾਜਸਥਾਨ ਪੁਲਿਸ ਦੇ ਵੱਲੋਂ ਹਨੂਮਾਨਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਨਸ਼ੇੜੀਆਂ ਦੇ ਵਿੱਚੋਂ ਇੱਕ ਮੌੜ ਕਲਾਂ ਦਾ ਸੀਗਾ ਬਲਜੀਤ ਸਿੰਘ, ਜਿਹਦੀ ਮੌਤ ਹੋ ਗਈ 2 ਦਿਨ ਪਹਿਲਾਂ। ਉਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ। ਉਹਦੀ ਲਾਸ਼ ਜਿਹੜੀ ਸੀ ਉਹ ਪਰਿਵਾਰ ਨੂੰ ਸੌਂਪਤੀ। ਉਸ ਤੋਂ ਬਾਅਦ ਕੀ ਹੋਇਆ ਜੀ ਕਿ ਜਿਹੜੇ ਇਹ ਨਸ਼ੇੜੀ ਨੇ ਜਿਹੜੇ ਜੇਲ੍ਹ ਦੇ ਵਿੱਚ ਇੱਥੇ ਦਿੱਤੇ ਹੋਏ ਨੇ ਮਾਫ਼ ਕਰਨਾ ਇੱਥੇ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਜੇਲ੍ਹ ਦੇ ਵਿੱਚ, ਉਹਨਾਂ ਜਿਹੜੇ ਨਸ਼ੇੜੀ ਬਾਕੀ ਫੜੇ ਗਏ ਨੇ ਬੱਸ ਚੋਂ, ਉਹਨਾਂ ਦੀ ਟਹਿਲ ਸੇਵਾ ਦੇ ਵਿੱਚ ਜਿਹੜੀ ਆ ਉਹ ਰਾਜਸਥਾਨ ਦੇ ਜੇਲ੍ਹ ਅਧਿਕਾਰੀ ਜਿਹੜੇ ਆ ਲੱਗੇ ਹੋਏ ਆ। ਉਹ ਇਸ ਕਰਕੇ ਟਹਿਲ ਸੇਵਾ 'ਚ ਲੱਗੇ ਹੋਏ ਆ ਕਿ ਕਿਤੇ ਉਹ ਨਸ਼ੇ ਦੀ ਤੋੜ ਕਰਕੇ ਮਾਰੇ ਨਾ ਜਾਣ। ਉਹਨਾਂ ਨੂੰ ਪੁੱਛਿਆ ਜਾ ਰਿਹਾ ਜੀ ਕਿਹੜਾ ਨਸ਼ਾ ਉਹ ਕਰਦੇ ਨੇ, ਤੇ ਜਿਹੜਾ ਨਸ਼ਾ ਉਹ ਭੁੱਕੀ ਦਾ ਲੈਣ ਗਏ ਸੀਗੇ, ਇਹ ਵੀ ਕਿਹਾ ਜਾ ਰਿਹਾ ਕਿ ਲੁਕਵੇਂ ਤਰੀਕੇ ਦੇ ਨਾਲ ਉਹਨਾਂ ਦੀ ਤੋੜ ਜਿਹੜੀ ਆ ਜੀ ਉਹ ਪੂਰੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਵੀਂ ਮੁਸੀਬਤ ਜਿਹੜੀ ਆ ਉਹ ਨਾ ਛੇੜ ਲੈਣ। ਹੁਣ ਜਦੋਂ ਇਹ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਸਪੈਸ਼ਲੀ ਤੌਰ ਦੇ ਉੱਤੇ ਦਲੀਆ ਤੇ ਜੂਸ ਜਿਹੜਾ ਜੀ ਇੱਦਾਂ ਦੀਆਂ ਚੀਜ਼ਾਂ ਵਧੀਆ ਖਾਣੇ ਦੇ ਵਿੱਚ ਵੀ ਦਿੱਤੀਆਂ ਜਾ ਰਹੀਆਂ ਨੇ। ਜਿਹੜੇ ਭੁੱਕੀ ਤੇ ਲੱਗੇ ਲੋਕ ਨੇ, ਜਿਹੜੇ ਠੇਕੇ ਬੰਦ ਹੋਣ ਕਰਕੇ ਬੜੀ ਮੁਸੀਬਤ 'ਚ ਫਿਰਦੇ ਨੇ ਕਿ ਕਿੱਥੋਂ ਉਹ ਨਾ ਹੋਵੇ ਕਿ ਆਪਣੇ ਤੇ ਕੇਸ ਕੂਸ ਜਿਹਾ ਪਵਾ ਕੇ ਹਨੂਮਾਨਗੜ੍ਹ ਦੀ ਜੇਲ੍ਹ ਦੇ ਵਿੱਚ ਪਹੁੰਚ ਜਾਣ, ਵੀ ਉੱਥੇ ਹਰ ਚੀਜ਼ ਜਿਹੜੀ ਹੈ ਜੀ ਤਿਆਰ ਮਿਲਦੀ ਹੈ, ਫਿਰ ਕਾਹਨੂੰ ਬਾਹਰ ਧੱਕੇ ਖਾਣੇ ਆ ਜੀ। ਜੀ ਜੀ ਬਿਲਕੁਲ ਜੀ, ਅੰਦਰ ਹੀ ਸਾਰਾ ਕੁਝ ਮਿਲਦਾ ਆ। ਅਤੇ ਅੱਗੇ GST ਬਿੱਲ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੀ ਸੋਧ ਆ ਉਹ ਮਨਜ਼ੂਰ ਹੋ ਗਈ। ਐਕਚੁਅਲੀ ਇਹ ਬੜੀ ਦੇਰ ਦਾ ਮਸਲਾ ਜਿਹੜਾ ਜੀ ਉਹ ਲਮਕ ਰਿਹਾ। ਲਮਕਣ ਦਾ ਕਾਰਨ ਰਾਜ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲੇ ਬਹੁਮਤ ਨਹੀਂ ਹੈਗਾ, ਜਿਹਦੇ ਕਰਕੇ ਇਹ ਬਿੱਲ ਜਿਹੜਾ ਜੀ ਉਹ ਲਟਕ ਜਾਂਦਾ। ਹੁਣ 1% ਉਤਪਾਦਨ ਟੈਕਸ ਘਟਾਉਣ ਤੇ ਪਿਛਲੇ 5 ਸਾਲਾਂ ਦੇ ਦੌਰਾਨ ਸੂਬਿਆਂ ਨੂੰ ਹੋਣ ਵਾਲੇ ਕਿਸੇ ਮਾਲੀਆ ਘਾਟੇ ਦੀ ਪੂਰਤੀ ਦੀ ਗਰੰਟੀ ਦੇਣ ਵਾਲੇ GST ਸੰਵਿਧਾਨਕ ਸੋਧ ਬਿੱਲ ਨੂੰ ਕੈਬਨਿਟ ਨੇ ਮਨਜ਼ੂਰੀ ਜਿਹੜੀ ਹੈ ਜੀ ਉਹ ਦਿੱਤੀ ਆ। ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਕੈਬਨਿਟ ਨੇ ਫੈਸਲਾ ਇਹ ਕੀਤਾ ਜੀ ਕਿ ਸੰਵਿਧਾਨਕ ਸੋਧ ਬਿੱਲ ਬਾਰੇ ਸੂਬਿਆਂ ਤੇ ਕੇਂਦਰ ਦੇ ਵਿੱਚ ਹੋਣ ਵਾਲੇ ਕਿਸੇ ਵੀ ਵਿਵਾਦ ਦਾ ਨਿਬੇੜਾ GST ਕੌਂਸਲ ਕਰੂਗੀ। ਇਹਦੇ ਵਿੱਚ ਕੇਂਦਰ ਤੇ ਰਾਜਾਂ ਦੀ ਨੁਮਾਇੰਦਗੀ ਹੋਊਗੀ। ਕੈਬਨਿਟ ਤੇ ਕਈ ਰਾਜਾਂ ਦੇ ਵੱਲੋਂ ਇਹਨਾਂ ਸੋਧਾਂ ਨੂੰ ਪ੍ਰਵਾਨਗੀ ਦੇਣ ਮਗਰੋਂ ਲੰਮੇ ਸਮੇਂ ਤੋਂ ਲਟਕ ਰਹੇ ਗੁੱਡਸ ਐਂਡ ਸਰਵਿਸਿਜ਼ ਟੈਕਸ GST ਬਿੱਲ ਦੇ ਵਿੱਚ ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਦੇ ਵਿੱਚ ਪਾਸ ਹੋਣ ਦੀ ਉਮੀਦ ਜਿਹੜੀ ਹੈ ਜੀ ਉਹ ਬੱਝੀ ਆ। ਕੈਬਨਿਟ ਦੇ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਸੋਧਾਂ ਦੇ ਨਾਲ GST ਬਿੱਲ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਤੱਕ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਆ ਸਕਦਾ ਹੈ, ਔਰ ਰਾਜ ਸਭਾ ਦੇ ਵੱਲੋਂ ਮਨਜ਼ੂਰ ਕਰ ਲੈਣ ਬਾਅਦ ਇਹ ਸੋਧ ਬਿੱਲ ਪ੍ਰਵਾਨਗੀ ਲਈ ਦੁਬਾਰਾ ਜਿਹੜੀ ਹੈ ਜੀ ਲੋਕ ਸਭਾ ਦੇ ਵਿੱਚ ਭੇਜਿਆ ਜਾਊਗਾ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜੀ ਉਹ ਇਹ ਕਹਿੰਦੀਆਂ ਰਹੀਆਂ ਨੇ ਕਿ GST ਬਿੱਲ ਉਹ ਪਾਸ ਤਾਂ ਕਰਵਾ ਸਕਦੀਆਂ ਨੇ, ਪਰ ਕੁਝ ਸੋਧਾਂ ਚਾਹੀਦੀਆਂ ਨੇ। ਉਹ ਸੋਧਾਂ ਜਿਹੜੀਆਂ ਜੀ ਹੁਣ ਕੈਬਨਿਟ ਨੇ ਕਰ ਦਿੱਤੀਆਂ ਨੇ। ਵੇਖਦੇ ਹਾਂ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹਦੇ ਉੱਤੇ ਹੁਣ ਕਿੰਨੀ ਕੁ ਦੇਰ ਜਿਹੜੀ ਹੈ ਜੀ ਅੜੀ ਕਾਇਮ ਰੱਖਦੀਆਂ ਨੇ। ਸਿਆਸਤ ਦਾ ਹਾਲ ਦੇਖੋ ਕਿ GST ਬਿੱਲ ਜਿਹੜਾ ਜੀ ਕਾਂਗਰਸ ਲੈ ਕੇ ਆਈ ਸੀ, ਔਰ ਉਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਪਾਸ ਨਹੀਂ ਸੀ ਹੋਣ ਦਿੱਤਾ ਜੀ, ਉਹ ਵਿਰੋਧ ਕਰਦੀ ਸੀ। ਮੁੜ ਕੇ ਹਾਲਾਤ ਬਦਲੇ, ਕਾਂਗਰਸ ਦੀ ਸਰਕਾਰ ਜਾਂਦੀ ਰਹੀ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ। ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹ ਤਰਲੇ ਲੈ ਰਹੀ ਆ ਕਿ GST ਬਿੱਲ ਪਾਸ ਹੋਵੇ, ਜਦੋਂ ਕਿ ਜਿਹੜੀ ਕਾਂਗਰਸ ਆ ਜੀ ਹੁਣ ਉਹਦਾ ਉਹ ਵਿਰੋਧ ਕਰ ਰਹੀ ਹੈ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪ੍ਰਕਾਸ਼ ਸਿੰਘ ਬਾਦਲ ਦੀ ਕਿ ਐਂਬੂਲੈਂਸ ਤੇ ਸਾਈਕਲਾਂ ਦੀਆਂ ਟੋਕਰੀਆਂ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਫੋਟੋ ਆ ਉਹ ਹੁਣ ਪੰਜਾਬ ਦੀਆਂ ਸੱਥਾਂ ਵਿੱਚ ਵੀ ਲੱਗਣਗੀਆਂ। ਇਹ ਬਿਲਕੁਲ ਫੋਟੋ ਦੇ ਬਹੁਤ ਸ਼ੌਕੀਨ ਨੇ ਜੀ ਸਾਡੇ ਮੁੱਖ ਮੰਤਰੀ, ਔਰ ਹਰ ਜਗ੍ਹਾ ਦੇ ਉੱਤੇ ਫੋਟੋ ਜਿਹੜੀ ਆ ਉਹ ਚਾਹੁੰਦੇ ਨੇ। ਪਹਿਲਾਂ ਐਂਬੂਲੈਂਸਾਂ ਦੇ ਉੱਤੇ ਸੀਗੀਆਂ ਜੀ, ਉਦੋਂ ਬੜੀ ਅਜੀਬ ਜੀ ਸਥਿਤੀ ਬਣਦੀ ਸੀ, ਅੰਦਰ ਬੰਦਾ ਤੜਫ ਰਿਹਾ ਹੁੰਦਾ ਸੀ ਤੇ ਬਾਹਰ ਬਾਦਲ ਸਾਹਿਬ ਦੀ ਹੱਸਦੇ ਦੀ ਜਿਹੜੀ ਫੋਟੋ ਸੀਗੀ ਜੀ ਉਹ ਲੱਗੀ ਹੁੰਦੀ ਸੀ। ਉਦੋਂ ਵੀ ਕਾਫੀ ਕੁਝ ਰੌਲਾ ਰੱਪਾ ਜਿਹੜਾ ਸੀਗਾ ਜੀ ਉਹ ਪੈਂਦਾ ਰਿਹਾ ਇਹਨਾਂ ਫੋਟੋਆਂ ਦੇ ਬਾਰੇ ਦੇ ਵਿੱਚ। ਸਰਕਾਰ ਹੁਣ ਜਿਹੜੀ ਆ ਜੀ ਫੋਟੋ ਹੀ ਫੋਟੋ ਬਾਦਲ ਜਿਹੜਾ ਜੀ ਪੰਜਾਬ 'ਚ ਕਰਵਾਉਣਾ ਚਾਹੁੰਦੀ ਆ। ਪੰਜਾਬ ਰੋਡਵੇਜ਼ ਤੇ PRTC ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਉੱਤੇ ਬਾਦਲ ਸਾਹਿਬ ਦੀ ਫੋਟੋ ਨੇ ਜਗ੍ਹਾ ਮੱਲ ਲਈ ਆ। ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਾਣਗੇ ਰੋਡਵੇਜ਼ ਨੂੰ ਜਾਂ PRTC ਨੂੰ, ਇਹਦਾ ਕੁਛ ਨਹੀਂ ਜਿਹੜਾ ਜੀ ਪਤਾ ਲੱਗਿਆ। ਅਜੇ ਉਹਨਾਂ ਨੂੰ ਕਿਹਾ ਗਿਆ ਫੋਟੋ ਲਾਓ, ਬਾਕੀ ਗੱਲਾਂ ਬਾਅਦ 'ਚ ਜਿਹੜੀਆਂ ਜੀ ਉਹ ਕਰਾਂਗੇ। ਹਾਂ, ਇਹ ਗੱਲ ਵੱਖਰੀ ਹੈ ਕਿ ਪ੍ਰਾਈਵੇਟ ਬੱਸਾਂ ਦੇ ਉੱਤੇ ਤੇ ਬਾਦਲ ਪਰਿਵਾਰ ਦੀਆਂ ਜਿਹੜੀਆਂ ਸਭ ਤੋਂ ਵੱਧ ਬੱਸਾਂ ਨੇ ਉਹਨਾਂ ਦੇ ਉੱਤੇ ਫੋਟੋ ਹੈ ਨਹੀਂ ਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ। ਹੁਣ ਇੱਕ ਨਵੇਂ ਫੈਸਲੇ ਦੇ ਵਿੱਚ ਸਰਕਾਰ ਨੇ ਸੱਥਾਂ ਦੇ ਵਿੱਚ ਜਿਹੜਾ ਜੀ ਇਹ ਫੋਟੋਆਂ ਲਾਉਣ ਦੇ ਵਾਸਤੇ ਫੈਸਲਾ ਜਿਹੜਾ ਜੀ ਉਹ ਕੀਤਾ। ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਹ ਫੋਟੋਆਂ ਜਿਹੜੀਆਂ ਜੀ ਪੰਚਾਇਤ ਵਿਭਾਗ ਲਾ ਕੇ ਦਊਗਾ ਤੇ ਪੰਚਾਇਤ ਵਿਭਾਗ ਜਿਹੜਾ ਹੈ ਜੀ ਉਹਨੂੰ ਬਾਦਲ ਸਾਹਿਬ
ਸਾਹਿਬ ਦੀ ਜਿਹੜੀ ਇਹ ਫੋਟੋ ਆ ਉਹ ਕੋਈ 5 ਕਰੋੜ ਰੁਪਈਏ ਦੇ ਵਿੱਚ ਜਿਹੜੀ ਆ ਜੀ ਉਹ ਪਊਗੀ। ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜਿਹੜਾ ਜੀ ਇਹ ਪਤਾ ਲੱਗਿਆ ਕਿ ਪੰਚਾਇਤ ਬੋਰਡਾਂ ਨੂੰ ਖਰਚਾ ਕਰਨ ਦੇ ਵਾਸਤੇ ਪੱਲਿਓਂ ਜਿਹੜਾ ਉਹ ਕਿਹਾ ਗਿਆ, ਔਰ ਕੁਝ ਥਾਵਾਂ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਇਹ ਡਿਸਪਲੇ ਫੋਟੋ ਬਣਾ ਕੇ ਜਿਹੜੇ ਦੇਊਗੀ, ਇੱਕ ਪੋਸਟਰ ਦੇ ਦਿੱਤਾ ਜਾਊਗਾ। ਗਾਂਹ ਜਿਹੜਾ ਖਰਚਾ ਜੀ ਉਹ ਉਹਨਾਂ ਪੰਚਾਇਤਾਂ ਨੂੰ ਵੀ ਪਾਇਆ ਜਿਹੜਾ ਜੀ ਉਹ ਜਾ ਸਕਦਾ ਹੈ। ਪੰਚਾਇਤਾਂ ਦੀ ਗਲੀ ਜਾਂ ਨਾਲੀ ਪੱਕੀ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਤਾਂ ਕੁਛ ਨਹੀਂ ਅਜੇ ਜਿਹੜਾ ਦਿੱਤਾ ਗਿਆ, ਪਰ ਇਹ ਕਿਹਾ ਗਿਆ ਜੀ ਕਿ ਹਰ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਹੈ ਜੀ ਉਹ ਫੋਟੋ ਲਾ ਦਿਓ। ਤੇ ਇਹਨਾਂ ਫੋਟੋਆਂ ਦੇ ਬਾਰੇ ਦੇ ਵਿੱਚ ਚਰਚਾ ਜਿਹੜੀ ਆ ਜੀ ਉਹ ਸੱਥਾਂ ਦੇ ਵਿੱਚ ਨੈਗੇਟਿਵ ਛਿੜਦੀ ਆ ਜਾਂ ਪੋਜ਼ਿਟਿਵ ਛਿੜਦੀ ਆ, ਉਹ ਅਪਡੇਟ ਜਿਹੜਾ ਜੀ ਆਪਾਂ ਸਰੋਤਿਆਂ ਨੂੰ ਕਰਦੇ ਰਹਾਂਗੇ। ਹਾਲ ਦੀ ਘੜੀ ਇੰਨਾ ਜ਼ਰੂਰ ਆ ਜੀ ਕਿ ਫੋਟੋਆਂ ਆ ਜ਼ਰੂਰ ਰਹੀਆਂ ਨੇ ਜੀ। ਬਿਲਕੁਲ, ਪਤਾ ਨਹੀਂ ਕੀ ਆ ਫੋਟੋ ਦੇ ਵਿੱਚ ਰੱਖਿਆ, ਹਰ ਇੱਕ ਥਾਂ ਹੀ ਫੋਟੋ। ਤੇ ਅੱਗੇ ਆਪਾਂ ਗੱਲ ਕਰਦੇ ਆ ਜੀ ਇੱਕ ਲੇਡੀ ਦੀ ਜਿਸ ਦੀ ਡੈਥ ਹੋ ਗਈ ਆ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਉਹਦੀ ਜਿਹੜੀ ਉਹ ਡੈਥ ਹੋਈ ਆ ਕੋਈ ਕਾਰਨਾਂ ਕਰਕੇ, ਤੇ ਉਸ ਦਾ ਸੰਸਕਾਰ ਨਾ ਤੇ ਪਿੰਡ ਵਿੱਚ ਕਰਨ ਦਿੱਤਾ ਗਿਆ ਤੇ ਨਾ ਕੋਈ ਪਿੰਡ ਦਾ ਉਹਦੇ ਸੰਸਕਾਰ ਤੇ ਗਿਆ। ਇੱਕ ਤਾਂ ਜੀ ਇਹਦਾ ਕਤਲ ਹੋਇਆ, ਜਿਹੜੀ ਬਲਵਿੰਦਰ ਕੌਰ ਹੈ, 2 ਅਣਪਛਾਤੇ ਵਿਅਕਤੀਆਂ ਨੇ ਇਹਦਾ ਕਤਲ ਕੀਤਾ। ਬਲਵਿੰਦਰ ਕੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਨੇ ਉਹਨਾਂ ਦੀ ਬੇਅਦਬੀ ਕਰਨ ਦਾ ਕਥਿਤ ਰੂਪ ਦੇ ਵਿੱਚ ਦੋਸ਼ ਜਿਹੜਾ ਉਹ ਲੱਗਿਆ ਸੀਗਾ। ਉਹਨੇ ਵੀਡੀਓ ਦੇ ਮੂਹਰੇ ਵੀ ਇਹ ਤਸਲੀਮ ਕੀਤਾ ਸੀਗਾ ਕਿ ਉਹ ਆਪਣੇ ਮੁੰਡੇ ਨੂੰ ਗ੍ਰੰਥੀ ਰਖਾਉਣਾ ਚਾਹੁੰਦੀ ਸੀਗੀ ਇਸ ਪਿੰਡ ਦੇ ਗੁਰਦੁਆਰੇ ਦੇ ਵਿੱਚ। ਉਹ ਚਾਹੁੰਦੀ ਸੀ ਕਿ ਗ੍ਰੰਥੀ ਬਦਨਾਮ ਹੋ ਜਾਏ ਤੇ ਉਹਦੇ ਮੁੰਡੇ ਦੀ ਨੌਕਰੀ ਜਿਹੜੀ ਆ ਜੀ ਇੱਥੇ ਫਿੱਟ ਹੋ ਜਾਏ, ਜਿਹਦੇ ਕਰਕੇ ਉਸਨੇ ਇਹ ਘਿਨਾਉਣਾ ਕਾਰਾ ਜਿਹੜਾ ਉਹ ਕੀਤਾ ਸੀਗਾ। ਡੇਲੋਂ ਦੇ ਪਿੰਡ ਘਵੱਦੀ ਦੇ ਵਿੱਚ ਵਿਆਹ ਤੋਂ ਬਾਅਦ 36 ਸਾਲ ਦਾ ਸਮਾਂ ਗੁਜ਼ਾਰਨ ਵਾਲੀ ਜਿਹੜੀ ਔਰਤ ਬਲਵਿੰਦਰ ਕੌਰ ਹੈ, ਉਹਨੂੰ ਆਖਰੀ ਸਮਾਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਥਾਂ ਨਹੀਂ ਮਿਲੀ। ਪਿੰਡ ਦੇ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਇਸ ਪਿੰਡ ਨੇ ਇਹਦਾ ਬਾਈਕਾਟ ਕਰ ਦਿੱਤਾ ਸੀਗਾ। ਜਦੋਂ ਉਹ ਜ਼ਮਾਨਤ ਤੇ ਬਾਹਰ ਆਈ ਹੈ, ਉਹ ਇੱਥੇ ਪਿੰਡ ਦੇ ਵਿੱਚ ਨਹੀਂ ਆਈ ਔਰ ਉਹ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਜਿਹੜਾ ਉਹ ਰਹਿਣ ਲੱਗੀ ਸੀ। ਤੇ ਉਹਨੂੰ ਕੁਝ ਵਿਅਕਤੀਆਂ ਨੇ ਫੋਨ ਕਰਕੇ ਇਹ ਕਿਹਾ ਸੀਗਾ ਕਿ ਤੂੰ ਸਾਨੂੰ ਮਿਲ, ਸਾਡੇ ਕੋਲੇ ਤੇਰੀ ਬੇਗੁਨਾਹੀ ਦੇ ਸਬੂਤ ਨੇ। ਜਹਾਂਗੀਰ ਜਿਹੜਾ ਲੁਧਿਆਣੇ ਦੇ ਨੇੜੇ ਪੈਂਦਾ ਜੀ ਗੁਰਦੁਆਰਾ, ਉੱਥੇ ਉਹਨੂੰ ਸੱਦ ਕੇ ਗੋਲੀ ਮਾਰ ਕੇ ਕਤਲ ਜਿਹੜਾ ਸੀਗਾ ਜੀ ਉਹ ਕਰ ਦਿੱਤਾ ਗਿਆ। ਇਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਲੁਧਿਆਣੇ ਦੇ ਵਿੱਚ ਪੁਲਿਸ ਦੀ ਭਾਰੀ ਜਿਹੜੀ ਮੌਜੂਦਗੀ ਸੀਗੀ ਉਹਦੇ ਵਿੱਚ ਕੀਤਾ ਗਿਆ। ਕੋਈ ਪਿੰਡ ਦਾ ਵਿਅਕਤੀ ਇਹਦੇ ਵਿੱਚ ਸ਼ਾਮਲ ਨਹੀਂ ਹੋਇਆ। ਉਹਦੇ ਬਿਲਕੁਲ ਨੇੜਲੇ ਕੁਝ ਰਿਸ਼ਤੇਦਾਰ ਜਿਹੜੇ ਜੀ ਉਹ ਜ਼ਰੂਰ ਸ਼ਾਮਲ ਸੀਗੇ। ਕਤਲ ਤੋਂ ਬਾਅਦ ਬਲਵਿੰਦਰ ਕੌਰ ਦੀ ਲਾਸ਼ ਦਾ ਪੋਸਟਮਾਰਟਮ 2 ਵਾਰੀ ਹੋਇਆ। ਡੇਲੋਂ ਦੇ ਸਿਵਲ ਹਸਪਤਾਲ 'ਚ ਭੇਜੀ ਗਈ, ਜਿੱਥੇ ਡਾਕਟਰਾਂ ਤੋਂ ਉਹਦੇ ਸਰੀਰ 'ਚੋਂ ਗੋਲੀ ਨਾ ਨਿਕਲੀ। ਗੋਲੀ ਕੱਢਣ ਲਈ ਦੁਬਾਰਾ ਪੋਸਟਮਾਰਟਮ ਜਿਹੜਾ ਸੀਗਾ ਜੀ ਉਹਦੇ ਵਾਸਤੇ ਲਾਸ਼ ਲੁਧਿਆਣੇ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਭੇਜੀ ਗਈ। ਲਾਸ਼ ਦਾ ਐਕਸਰੇ ਕਰਨ ਮਗਰੋਂ ਡਾਕਟਰਾਂ ਨੇ ਗੋਲੀ ਜਿਹੜੀ ਕੱਢ ਕੇ ਪੁਲਿਸ ਦੇ ਹਵਾਲੇ ਜਿਹੜੀ ਸੀ ਉਹ ਕੀਤੀ। ਇਹ ਜਿਹੜੀ ਗੋਲੀ ਸੀਗੀ ਜੀ ਉਹਦੇ ਦਿਲ ਨੂੰ ਚੀਰਦੀ ਹੋਈ ਰੀੜ੍ਹ ਦੀ ਹੱਡੀ ਦੇ ਕੋਲੇ ਪਹੁੰਚ ਗਈ ਸੀਗੀ। ਅਜੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ, ਜਦੋਂ ਕਿ ਪੁਲਿਸ ਕਹਿੰਦੀ ਹੈ ਕਿ CCTV ਕੈਮਰਿਆਂ ਦੇ ਵਿੱਚ ਮੌਜੂਦ ਫੁਟੇਜ ਤੋਂ ਉਹ ਕਾਤਲਾਂ ਤੱਕ ਛੇਤੀ ਪਹੁੰਚ ਜਾਊਗੀ। ਬਿਲਕੁਲ ਜੀ, ਇੱਥੇ ਤਾਂ ਕਾਤਲ ਆਪਣੇ ਆਪ ਵੀ ਕਹਿਣ ਕਿ ਅਸੀਂ ਕੀਤਾ ਤੇ ਤਾਂ ਵੀ ਪੁਲਿਸ ਨਹੀਂ ਫੜਦੀ। ਅਖੀਰ ਵਿੱਚ ਆਜਨਾਮਾ ਕਿ ਸ਼ੀਲਾ ਦੀਕਸ਼ਤ ਨੂੰ ਤੋੜਿਆ ਸੋਨੀਆ ਨੇ, ਚੱਕਰ ਯੂਪੀ ਦੇ ਵੱਲ ਹੁਣ ਮਾਰ ਬੀਬੀ। ਸ਼ੀਲਾ ਦੀਕਸ਼ਤ ਨੂੰ ਤੋੜਿਆ ਸੋਨੀਆ ਨੇ, ਚੱਕਰ ਯੂਪੀ ਦੇ ਵੱਲ ਹੁਣ ਮਾਰ ਬੀਬੀ। 25 ਸਾਲ ਲਖਨਊ ਤੋਂ ਬਾਹਰ ਹੋ ਗਏ, ਤੂੰ ਹੀ ਟੱਪ ਹੁਣ ਸ਼ਹਿਰ ਦੁਆਰ ਬੀਬੀ। ਬਾਹਲਾ ਪਾਰਟੀ ਦਾ ਮਾੜਾ ਹਾਲ ਉਧਰ, ਤੂੰ ਸਕਦੀ ਐ ਜੂਨ ਸੁਧਾਰ ਬੀਬੀ। ਜਿੱਦਾਂ ਕਿਹਾ ਤੂੰ ਪਾਰਟੀ ਕਰੂ ਉਹੀ ਲੱਗੇ, ਜਿਵੇਂ ਵੀ ਲੱਗ ਜਾ ਪਾਰ ਬੀਬੀ। ਕਾਕਾ ਸ਼ੀਲਾ ਦਾ ਦਿੱਲੀ ਦੇ ਵਿੱਚ ਉਧਰ ਆਡਾ ਪਾਰਟੀ ਅੰਦਰ ਹੈ ਲਾਉਣ ਲੱਗਾ। ਕਾਕਾ ਸ਼ੀਲਾ ਦਾ ਦਿੱਲੀ ਦੇ ਵਿੱਚ ਉਧਰ ਆਡਾ ਪਾਰਟੀ ਅੰਦਰ ਹੈ ਲਾਉਣ ਲੱਗਾ। ਬੇੜੀ ਕਦਮ ਨਾ ਕੁੱਲ ਹੈ 4 ਖਿਸਕੀ, ਮੁੰਡਾ ਡੋਬਣ ਦੀ ਵਿੱਧ ਬਣਾਉਣ ਲੱਗਾ। ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਹੁੰਦਾ ਉਸ ਦੀ ਗੱਲਬਾਤ ਕੀਤੀ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਹੁਣ ਮੈਂ ਵੀ ਅਗਲੇ ਬੁਲੇਟਿਨ ਤੱਕ ਆਪ ਸਭ ਤੋਂ ਇਜਾਜ਼ਤ ਲੈਂਦੀ ਹਾਂ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।